ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਦੇ ਦੱਸਣ ਦੇ ਮੁਤਾਬਕ ਅਮਰੀਕਾ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਧੜੱਲੇ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ, ਬੜੀ ਤੇਜ਼ੀ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੇ ਕਿਸੇ ਵੀ ਮਾਮਲੇ ਦੇ ਵਿੱਚ ਕਨਵਿਕਟ ਹੋਏ ਨੇ, ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਤੇ ਉਹ ਸਜ਼ਾ ਭੁਗਤ ਚੁੱਕੇ ਨੇ ਜਾਂ ਫਿਰ ਉਹਨਾਂ ਦੇ ਕਿਸੇ ਤਰ੍ਹਾਂ ਦੇ ਦੋਸ਼ ਜਿਹੜੇ ਨੇ ਆਇਦ ਹੋ ਚੁੱਕੇ ਨੇ। DHS ਦੇ ਸਪੋਕਸਪਰਸਨ ਦੇ ਦੱਸਣ ਦੇ ਮੁਤਾਬਕ ਜਿਹੜੇ ਲੋਕ ਰੇਪਿਸਟ ਨੇ ਜਾਂ ਕਿਸੇ ਵੀ ਤਰੀਕੇ ਦੇ ਚਾਈਲਡ ਸੈਕਸ ਅਬਿਊਜ਼ਰ ਰਹੇ ਨੇ ਜਾਂ ਕਿਸੇ ਵੀ ਤਰੀਕੇ ਦਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੇ ਦੋਸ਼ ਤੈਅ ਹੋ ਚੁੱਕੇ ਨੇ ਜਾਂ ਫਿਰ ਹੋਰ ਸੰਗੀਨ ਕ੍ਰਿਮੀਨਲ ਮਾਮਲਿਆਂ ਦੇ ਵਿੱਚ, ਤਾਂ ਆਈਸ ਇਸ ਵੇਲੇ ਉਹਨਾਂ ਲੋਕਾਂ ਦੇ ਪਿੱਛੇ ਹੈ। ਇਸੇ ਸਬੰਧ ਦੇ ਵਿੱਚ ਇੱਕ ਜਿਹੜੀ ਜਾਣਕਾਰੀ ਆ ਉਹ ਇਹ ਦਿੱਤੀ ਗਈ ਹੈ ਕਿ 16 ਸਾਲ ਜੇਲ੍ਹ ਦੇ ਵਿੱਚ ਗੁਜ਼ਾਰਨ ਵਾਲੇ ਇੱਕ ਪੰਜਾਬੀ ਨੂੰ ਜਿਹਨੂੰ ਕਿ ਇੱਕ ਕੇਸ ਦੇ ਵਿੱਚ 16 ਸਾਲ ਲਾਉਣੇ ਪਏ ਸਨ ਜੇਲ੍ਹ ਦੇ ਵਿੱਚ, ਉਸ ਨੂੰ ਹੁਣ ਰਿਪੋਰਟ ਕੀਤਾ ਜਾਣਾ ਹੈ। ਇਸ ਪੰਜਾਬੀ ਬੰਦੇ ਦਾ ਨਾਮ ਦੱਸਿਆ ਗਿਆ ਬਲਬੀਰ ਸਿੰਘ। US ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੇ ਟਵਿੱਟਰ ਵੱਲੋਂ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਆ। ਤੁਸੀਂ ਉੱਥੇ ਜਾ ਕੇ ਇਹਦੀ ਜਿਹੜੀ ਡਿਟੇਲ ਹੈ ਇਸ ਖਬਰ ਦੀ ਪੜ੍ਹ ਵੀ ਸਕਦੇ ਹੋ। ਤੇ ਵੈਸੇ ਵੀ ਜਿਹੜਾ ਉਹਨਾਂ ਦਾ ਇਸ ਵੇਲੇ ਦਾ ਜਿਹੜਾ ਆਪਾਂ ਕਹਿ ਲਈਏ ਵੀ ਪ੍ਰੈਸ ਨੋਟ ਆ, ਉਹਦੇ ਵਿੱਚ ਵੀ ਜਿਹੜੀ ਬਲਬੀਰ ਸਿੰਘ ਦੀ ਫੋਟੋ ਸਮੇਤ ਦੱਸਿਆ ਗਿਆ ਕਿ ਇਸ ਬੰਦੇ ਨੇ ਅਮਰੀਕਾ ਦੇ ਵਿੱਚ 16 ਸਾਲ ਜਿਹੜੇ ਜੇਲ੍ਹ ਦੇ ਵਿੱਚ ਗੁਜ਼ਾਰੇ ਨੇ ਤੇ ਹੁਣ ਇਸ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਜਾਣਾ ਹੈ, ਜਿਹੜਾ ਕਿ ਲਾਸ ਐਂਜਲਸ ਦੇ ਵਿੱਚ ਇਹ ਜੁੜਿਆ ਕੋਈ ਮਾਮਲਾ ਸੀਗਾ ਉਸ ਸਬੰਧ ਦੇ ਵਿੱਚ।